जी। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਊਯਾਰਕ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਪੋਲੀਓ ਨੂੰ ਜਿਹੜਾ ਉਹ ਲੈ ਕੇ। ਪੋਲੀਓ ਦੀ ਨਾ ਮੁਰਾਦ ਜਿਹੜੀ ਬਿਮਾਰੀ ਆ ਜਿਸ ਨੂੰ ਵੈਕਸੀਨ ਲਗਾ ਲਗਾ ਕੇ ਤਕਰੀਬਨ ਦੁਨੀਆ ਤੋਂ ਖਤਮ ਕਰ ਦਿੱਤਾ ਗਿਆ ਸੀਗਾ, ਪਰ ਕੁਛ ਜਿਹੜੇ ਐਂਟੀ ਵੈਕਸੀਨੇਸ਼ਨ ਵਾਲੇ ਨੇ, ਜਿਹੜੇ ਵੈਕਸੀਨੇਸ਼ਨ ਦੇ ਉਲਟ ਨੇ, ਉਹਨਾਂ ਦੇ ਦੁਆਰਾ ਨਾ ਪੋਲੀਓ ਦੇ ਵਾਇਰਸ ਲਗਵਾਏ ਜਾਣ ਦੇ ਕਰਕੇ ਇਹ ਵਾਇਰਸ ਮੁੜ ਕੁਛ ਕਮਿਊਨਿਟੀਜ਼ ਦੇ ਵਿੱਚ ਫੈਲ ਰਿਹਾ ਆ। ਇਹ ਜਿਹੜੀਆਂ ਕੁਛ ਕਾਉਂਟੀਜ਼ ਰੌਕਲੈਂਡ, ਔਰੰਜ, ਸੁਲੀਵਨ ਤੇ ਹੁਣ ਨਸਾਊ ਕਾਉਂਟੀ ਆ, ਉੱਥੇ ਜਿਹੜੇ ਸੀਵੇਜ ਦੇ ਵਿੱਚ ਇਹਨਾਂ ਨੇ ਜਿਹੜੇ ਸੈਂਪਲਸ ਡਿਟੈਕਟ ਕਰਦੇ ਰਹਿੰਦੇ, ਉਸ ਵਿੱਚ ਪੋਲੀਓ ਵਾਇਰਸ ਡਿਟੈਕਟ ਕੀਤੇ ਗਏ ਨੇ। ਨਿਊਯਾਰਕ ਦੀ ਗਵਰਨਰ ਕੈਥੀ ਹੌਚਲ ਨੇ ਅੱਜ ਸਟੇਟ ਆਫ ਐਮਰਜੈਂਸੀ ਇਸ ਦੇ ਬਾਬਤ ਡਿਕਲੇਅਰ ਕੀਤੀ ਆ, ਤੇ ਕਹਿੰਦੇ ਵੀ ਜਿਹੜੇ ਵੈਕਸੀਨੇਸ਼ਨ ਰੇਟਸ ਆ ਇਹਨਾਂ ਨੂੰ ਬੂਸਟ ਕਰਨਾ ਹੈ, ਖਾਸ ਕਰਕੇ ਇਹਨਾਂ ਕਾਉਂਟੀਜ਼ ਦੇ ਵਿੱਚ ਜਿੱਥੇ ਵੈਕਸੀਨੇਸ਼ਨ ਲਵਾਉਣ ਦੀ ਕਹਿ ਲਓ ਵੀ ਜਿਹੜੀ ਮਾਤਰਾ ਆ ਉਹ ਘਟੀ ਪਈ ਸੀ। ਇੱਕ ਜੋ ਬਹੁਤ ਵੱਡਾ ਸਟਾਰਮ ਆ ਰਿਹਾ ਸਦਰਨ ਕੈਲੀਫੋਰਨੀਆ 'ਚ ਵੀ ਆਊਗਾ, ਮੈਕਸੀਕੋ 'ਚ ਆ। ਕਹਿੰਦੇ ਵੀ ਰੇਅਰ ਸਟਾਰਮ ਹੈਗਾ ਆ। ਲਾਸਟ ਟਾਈਮ ਜਦੋਂ ਇਦਾਂ ਦਾ ਸਟਾਰਮ ਆਇਆ ਸੀ 1997 ਦੇ ਵਿੱਚ ਨੋਰਾ ਨਾਮ ਦਾ ਜੋ ਸਟਾਰਮ ਸੀ ਉਹ ਆਇਆ ਸੀਗਾ। 2015 ਦੇ ਵਿੱਚ ਹਰੀਕਨ ਡੋਲੋਰਸ ਨੇ ਵੀ ਸੈਨ ਡੀਗੋ ਤੇ ਲਾਸ ਐਂਜਲਸ ਏਰੀਏ 'ਚ ਕਾਫੀ ਨੁਕਸਾਨ ਕੀਤਾ ਸੀ। ਟ੍ਰੋਪੀਕਲ ਸਟਾਰਮ ਕੇ ਸਦਰਨ ਕੈਲੀਫੋਰਨੀਆ ਨੂੰ ਹਿੱਟ ਕਰੇਗਾ। ਹਵਾਵਾਂ ਆਲਰੇਡੀ ਬਹੁਤ ਤੇਜ਼ ਚੱਲ ਰਹੀਆਂ। ਕਹਿੰਦੇ ਵੀ ਮਿਡ ਆਫਟਰਨੂਨ ਫਰਾਈਡੇ ਅੱਜ ਜਾਣੀ ਕਿ ਦੁਪਹਿਰੋਂ ਬਾਅਦ 40 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਆਲਰੇਡੀ ਚੱਲ ਰਹੀਆਂ ਸੀਆਂ ਤੇ ਕਈ ਜਗ੍ਹਾ ਤੇ ਪੁਰਾਣੇ ਦਰਖਤ ਵੀ ਇਸ ਹਨੇਰੀ ਦੇ ਨਾਲ ਪੁੱਟੇ ਗਏ ਹੈਗੇ ਆ। ਕਿ ਜੋ ਹਰੀਕੇਨ ਆ 130 ਮੀਲ ਸਾਊਥ ਵੈਸਟ ਆਫ ਸੈਨ ਡੀਗੋ ਸੈਂਟਰਡ ਹੈਗਾ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਤੋਂ। ਤੇ ਮੀਟੀਓਰੋਲੋਜਿਸਟ ਇਹ ਬਿਲੀਵ ਕਰ ਰਹੇ ਆ ਇਹਦੇ ਨਾਲ ਬਹੁਤ ਜ਼ਿਆਦਾ ਫਲੱਡਿੰਗ ਹੋਊਗੀ ਕੈਲੀਫੋਰਨੀਆ ਦੇ ਵਿੱਚ, ਨਾਰਥ ਵਾਹਾ ਏਰੀਏ ਦੇ ਵਿੱਚ, ਐਰੀਜ਼ੋਨਾ ਦੇ ਵਿੱਚ। ਨੈਸ਼ਨਲ ਹਰੀਕੇਨ ਸੈਂਟਰ ਮਿਆਮੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਸਮਾਲ ਸਟ੍ਰੀਮ ਫਲੱਡਿੰਗ ਵੀ ਇਸ ਏਰੀਏ ਦੇ ਵਿੱਚ ਆਊਗੀ। ਜੀ ਬਿਲਕੁਲ। ਸੋ ਇਹ ਜ਼ਬਰਦਸਤ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਹਰੀਕੇਨ ਇੱਧਰਲੇ ਪਾਸੇ ਜਿਹੜਾ ਉਹ ਆ ਰਿਹਾ। ਸੋਕੇ ਦੇ ਕਰਕੇ ਜ਼ਮੀਨ ਜਿਹੜੀ ਉਹ ਤਾਂ ਬਹੁਤ ਪਿਆਸੀ ਆ, ਪਰ ਅਚਾਨਕ ਜ਼ਿਆਦਾ ਮੀਂਹ ਪੈਣ ਦੇ ਨਾਲ ਫਿਰ ਫਲੈਸ਼ ਫਲੱਡਸ ਦੀ ਸੰਭਾਵਨਾ ਜਿਹੜੀ ਆ ਉਹ ਵੱਧ ਜਾਂਦੀਆਂ ਆ। ਸੋ ਉਹਦੇ ਕਰਕੇ ਬੜੀ ਪ੍ਰੋਬਲਮ ਆ। ਹੀਟ ਵੇਵ ਦੇ ਪਿੱਛੇ ਜਿਹੜੇ ਸਾਇੰਸਦਾਨ ਇਸ ਕਲਾਈਮੇਟ ਕ੍ਰਾਈਸਿਸ ਨੂੰ ਜਿਹੜਾ ਉਹ ਮੰਨਦੇ ਨੇ। 250 ਮੀਲ ਦੂਰ ਇਹ ਜਿਹੜਾ ਹਰੀਕੇਨ ਆ ਸੈਂਡੀਏਗੋ ਤੋਂ ਉਹ ਲੈਂਡਫਾਲ ਜਿਹੜਾ ਉਹ ਕਰੇਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੱਕ 1950 ਤੋਂ ਲੈ ਕੇ 4 ਸਟਾਰਮ ਹੀ ਵੱਡੇ ਸਟਾਰਮ ਇਸ ਵਾਲੇ ਪਾਸੇ ਆਏ ਨੇ, ਨੈਸ਼ਨਲ ਵੈਦਰ ਸਰਵਿਸ ਨੇ ਜਿਹੜਾ ਉਹ ਦੱਸਿਆ ਆ। ਸੋ ਯੂਐਸ ਦੇ ਵੈਸਟ ਕੋਸਟ ਤੱਕ ਪਹੁੰਚਦਿਆਂ ਇਸ ਸਟਾਰਮ ਦੀ ਜਿਹੜੀ ਸ਼ਕਤੀ ਆ ਉਹ ਤਾਂ ਘਟ ਜਾਊਗੀ, ਪਰ ਇਹਦੇ ਨਾਲ ਜਿਹੜਾ ਨੁਕਸਾਨ ਆ ਕਾਫੀ ਜ਼ਿਆਦਾ ਜਿਹੜਾ ਮੈਕਸੀਕੋ ਵਾਲੇ ਪਾਸੇ ਜਿਹੜਾ ਡੈਫੀਨੇਟਲੀ ਹੋ ਸਕਦਾ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਭਾਈ ਨੁਕਸਾਨ ਜਿਹੜਾ ਉਹ ਘੱਟ ਆਵੇ। ਮੀਂਹ ਦੀ ਤਾਂ ਜ਼ਰੂਰਤ ਆ, ਪਰ ਸਿਮਣ ਵਾਲਾ ਮੀਂਹ ਪਵੇ। ਅਚਾਨਕ ਪਿਆ ਮੀਂਹ ਫਿਰ ਰੋੜੀ ਜਾਂਦਾ ਆ ਤੇ ਉਹ ਨੁਕਸਾਨ ਸਗੋਂ ਜ਼ਿਆਦਾ ਕਰ ਜਾਂਦਾ ਆ। ਸਿਟੀ ਆਫ ਲੌਂਗ ਬੀਚ ਵੱਲੋਂ ਲੋਕਾਂ ਨੂੰ 10-10 ਸੈਂਡ ਦੇ ਬੈਗ ਦੇਣ ਦੇ ਲਈ ਕਿਹਾ ਗਿਆ ਹੈ ਵੀ ਕੋਈ ਵੀ ਜਿਹੜਾ ਸਿਟੀ ਆਫ ਲੌਂਗ ਬੀਚ ਏਰੀਏ 'ਚ ਸੈਂਡ ਬੈਗ ਲਿਜਾਣਾ ਚਾਹੁੰਦਾ ਆ, ਸੈਂਡ ਦੇ ਨਾਲ ਭਰੇ ਹੋਏ ਆਪਣੀ ਆਈਡੀ ਦਿਖਾ ਕੇ 10 ਬੈਗ ਲਿਜਾ ਸਕਦਾ ਆ। ਅਦਰਵਾਈਜ਼ ਜਿੰਨੇ ਵੀ ਫਾਇਰ ਸਟੇਸ਼ਨਸ ਹੈਗੇ ਆ ਉੱਥੇ ਤੁਹਾਨੂੰ ਐਮਟੀ ਜੋ ਬੈਗਸ ਆ ਉਹ ਮਿਲ ਜਾਓਗੇ ਤੇ ਤੁਸੀਂ ਸੀ ਤੋਂ ਸਮੁੰਦਰ ਤੋਂ ਜਿਹੜਾ ਹੈਗਾ ਰੇਤਾ ਉਹ ਨਹੀਂ ਚੱਕ ਸਕਦੇ ਹੈਗੇ। ਜੀ ਇਹ ਵੀ ਦੱਸਿਆ ਗਿਆ ਵੀ ਜਿਹੜਾ ਇਹ ਮੀਂਹ ਪੈਣਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਇੰਨਾ ਕਈ ਥਾਵਾਂ ਤੇ ਹੋ ਸਕਦਾ ਹੈ ਵੀ ਜਿਹੜਾ ਇੱਕ ਸਾਲ 'ਚ ਜਿੰਨਾ ਮੀਂਹ ਪੈਂਦਾ ਆ ਉਹ ਅਚਾਨਕ 1-2 ਦਿਨਾਂ ਦੇ ਵਿੱਚ ਜਾਂ ਕੁਛ ਘੰਟਿਆਂ ਦੇ ਵਿੱਚ ਪੈ ਸਕੇ। 2 ਤੋਂ 4 ਇੰਚ ਤੋਂ ਲੈ ਕੇ 8 ਇੰਚ ਤੱਕ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਆ ਉਹ ਸਦਰਨ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਦੱਸੀ ਗਈ ਆ। ਸੋ ਜਿਹੜੀਆਂ ਸਲੋਪਸ ਨੇ, ਜਿਹੜੀਆਂ ਹਿਲਸ ਨੇ, ਉੱਥੇ ਇਦਾਂ ਦੀ ਸੰਭਾਵਨਾ ਆ ਜਿਹਦੇ ਕਰਕੇ ਲੈਂਡਸਲਾਈਡ, ਮਡ ਸਲਾਈਡ ਇੱਦਾਂ ਦੀ ਸੰਭਾਵਨਾ ਜਿਹੜੀ ਉਹ ਬਣੀ ਪਈ ਹੈ। ਮੋਡਰੇਟ ਰਿਸਕ ਆਫ ਐਕਸੈਸਿਵ ਰੇਨਫਾਲ ਇਹਦਾ ਲੈਵਲ 3 ਦੇ ਉੱਤੇ ਜਿਹੜਾ ਇਸ ਦੀ ਵਾਰਨਿੰਗ ਆ ਉਹ ਰੱਖੀ ਗਈ ਆ। ਕੁੱਲ ਲੈਵਲ ਇਸ ਦੇ ਜਿਹੜੇ ਉਹ 4 ਰਹਿੰਦੇ ਨੇ। ਸੋ ਹੁਣ ਦੇਖੋ ਅੱਗੇ ਆਉਣ ਵਾਲੇ 36 ਘੰਟਿਆਂ ਦੇ ਵਿੱਚ ਕਿੰਨਾ ਮੀਂਹ ਇਸ ਦੇ ਵਿੱਚ ਪੈ ਜਾਂਦਾ ਆ।